ਭਾਰਤ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਾਸ਼ਿਸਟ ਹਕੂਮਤ ਬਣ ਚੁੱਕਾ ਹੈ। ਪੈਗਾਸਸ ਸਪਾਈਵੇਅਰ ਜਿਹੜਾ ਤੁਹਾਡੇ ਫੋਨਾਂ 'ਚ ਤੁਹਾਡੇ ਕੰਪਿਊਟਰ ਤੁਹਾਡੀਆਂ ਇਲੈਕਟ੍ਰੋਨਿਕ ਡਿਵਾਈਸਿਸ 'ਚ ਵੜ ਕੇ ਖੁਦ ਹੀ ਕੈਮਰਾ ਔਨ ਹੋ ਜਾਂਦਾ ਹੈ ਔਰ ਕਿਵੇਂ ਉਹ ਸਾਰਾ ਤੁਹਾਡੇ ਅੰਦਰ ਜੋ ਮਰਜ਼ੀ ਫੀਡ ਕਰ ਦੇਣ। 13 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਨੇ, ਹੁਣ ਤੱਕ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਪੈਗਾਸਸ ਸਪਾਈਵੇਅਰ ਕਿਉਂਕਿ ਹਾਲਾਂਕਿ ਇਜ਼ਰਾਈਲ ਦਾ ਸਰਕਾਰੀ ਨਹੀਂ ਹੈ, ਪਰ ਇਹ ਜਿਹੜੀ ਹੈ ਕੰਪਨੀ ਉਹ ਸਰਕਾਰ ਵਾਂਗ ਹੀ ਹੈ। ਉਹ ਸੌਦਾ ਕਿਵੇਂ ਇਜ਼ਰਾਈਲ ਦੇ ਨਾਲ ਕੀਤਾ, 3 ਹਕੂਮਤਾਂ ਨੂੰ ਮੈਕਸੀਕੋ, ਹੰਗਰੀ ਔਰ ਇੰਡੀਆ, ਉਹਨਾਂ ਨੂੰ ਵੇਚਿਆ ਗਿਆ ਸਰਕਾਰੀ ਤੌਰ 'ਤੇ। ਜਦੋਂ ਇਹ ਪੈਗਾਸਸ ਸਪਾਈਵੇਅਰ ਮੋਦੀ ਦੀ ਇਜ਼ਰਾਈਲ ਵਿਜ਼ਿਟ ਦੇ ਵੇਲੇ ਡੀਲ ਬਣਾਈ, ਇਹਦੇ ਨਾਲ $2 ਬਿਲੀਅਨ ਦੇ ਹਥਿਆਰ ਵੇਚੇ ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ UN ਦੇ ਵਿੱਚ ਸਾਡੀ ਮਦਦ ਕਰੋ ਫਲਸਤੀਨੀਆਂ ਦੇ ਅਗੇਂਸਟ। UN ਦੇ ਵਿੱਚ ਆਬਜ਼ਰਵਰ ਸਟੇਟਸ ਸੀ ਫਲਸਤੀਨੀਅਨ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਲਈ ਯੂਨਾਈਟਿਡ ਨੇਸ਼ਨਸ ਦੀ ਇਕਨੋਮਿਕ ਔਰ ਸੋਸ਼ਲ ਕੌਂਸਲ 'ਚ, ਉਹਦੇ 'ਚ ਇੰਡੀਆ ਨੇ ਉਸ ਦੇ ਅਗੇਂਸਟ ਵੋਟ ਪਾਈ ਔਰ ਇਹ ਇਸੇ ਕਰਕੇ ਸੀ ਕਿ ਇਹ ਡੀਲ ਜਿਹੜੀ ਹੈ ਬਣਾਈ ਗਈ ਸੀ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਪੈਗਾਸਸ ਦੇ ਹਵਾਲੇ ਨਾਲ ਕਿ ਪੈਗਾਸਸ ਸਪਾਈਵੇਅਰ ਦਾ ਇਸ਼ੂ ਇੱਕ ਵਾਰ ਫਿਰ ਗਰਮਾਇਆ ਹੈ। ਸੋ ਨਿਊਯਾਰਕ ਟਾਈਮਜ਼ ਨੇ ਇਸ ਸੰਬੰਧੀ ਹਾਲ ਹੀ ਵਿੱਚ ਇੱਕ ਸਟੋਰੀ ਕੀਤੀ ਹੈ। ਇਜ਼ਰਾਈਲ ਨੇ ਭਾਰਤ ਨੂੰ ਕਿਵੇਂ ਇਹ ਜਿਹੜਾ ਸਪਾਈਵੇਅਰ ਵੇਚ ਕੇ ਫਲਸਤੀਨ ਦੇ ਖਿਲਾਫ UN ਦੇ ਵਿੱਚ ਵੋਟ ਪਵਾਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਿਵੇਂ ਭਾਰਤ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਾਸ਼ਿਸਟ ਹਕੂਮਤ ਬਣ ਚੁੱਕਾ ਹੈ ਜੀ। ਔਰ ਜਿਹੜਾ ਪੈਗਾਸਸ ਸਪਾਈਵੇਅਰ ਜਿਹੜਾ ਤੁਹਾਡੇ ਫੋਨਾਂ 'ਚ ਤੁਹਾਡੇ ਕੰਪਿਊਟਰ ਤੁਹਾਡੀਆਂ ਇਲੈਕਟ੍ਰੋਨਿਕ ਡਿਵਾਈਸਿਸ 'ਚ ਵੜ ਕੇ ਖੁਦ ਹੀ ਕੈਮਰਾ ਔਨ ਹੋ ਜਾਂਦਾ ਹੈ ਔਰ ਕਿਵੇਂ ਉਹ ਸਾਰਾ ਤੁਹਾਡੇ ਅੰਦਰ ਜੋ ਮਰਜ਼ੀ ਫੀਡ ਕਰ ਦੇਣ। ਔਰ ਉਹਦੇ ਥੱਲੇ ਹੀ ਉਹਨਾਂ ਨੇ ਜਿਵੇਂ ਡਾਕਟਰ ਸਤਾਨ ਸਵਾਮੀ ਔਰ ਜਿਹੜੇ ਦੂਸਰੇ ਕੌਮੇ ਗਰਾਊਂ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਿੱਥੇ ਸਾਰੀ ਉਹਨਾਂ ਨੇ ਅੱਜ ਤੱਕ ਵੀ ਜਿਨ੍ਹਾਂ ਨੂੰ ਅੰਦਰ ਦਿੱਤਾ ਹੋਇਆ ਹੈ ਔਰ ਉਹਨਾਂ ਦੀ ਜ਼ਮਾਨਤ ਤੱਕ ਨਹੀਂ ਹੋਣ ਦਿੰਦੇ ਹੈ। ਔਰ ਇਹ ਕਿਵੇਂ ਪੈਗਾਸਸ ਨੂੰ ਇੰਡੀਆ ਨੇ ਵੀ ਖਰੀਦਿਆ ਔਰ ਕਿਵੇਂ ਉਹਨੇ ਯੂਜ਼ ਕੀਤਾ। ਹਾਲਾਂਕਿ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਦਾ ਨੋਟਿਸ ਲੈਂਦਿਆਂ ਜਿਹੜਾ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਇੱਕ ਜੱਜ ਮੁਕਰਰ ਕੀਤਾ ਸੀ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ 13 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਨੇ, ਹੁਣ ਤੱਕ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਕੋਈ ਕਾਰਵਾਈ ਨਹੀਂ ਕੀਤੀ। ਔਰ ਇਸ ਦੇ ਉੱਤੇ ਇੱਕ ਸਟੋਰੀ ਜਿਹੜੀ ਵੀਕਐਂਡ ਦੇ ਉੱਤੇ ਨਿਊਯਾਰਕ ਟਾਈਮਜ਼ ਨੇ ਕੀਤੀ ਔਰ ਉਹਨੇ ਪੂਰੀ 1 ਸਾਲ ਤੋਂ ਜ਼ਿਆਦਾ ਦੀ ਉਹਨਾਂ ਦੀ ਫਰਦਰ ਰਿਸਰਚ ਔਰ ਉਹਨਾਂ ਦਾ ਦੁਨੀਆ ਭਰ 'ਚ 100+ ਵੱਡੇ ਜਰਨਲਿਸਟ ਨੇ ਇਸ ਨੂੰ ਇਨਵੈਸਟੀਗੇਟ ਕੀਤਾ। ਔਰ ਉਹਦੇ 'ਚ ਇੱਕ ਫੈਕਟ ਹੋਰ ਇਹ ਸਾਹਮਣੇ ਆਇਆ ਕਿ ਕਿਵੇਂ ਇਜ਼ਰਾਈਲ ਨੇ ਇਹ ਪੈਗਾਸਸ ਸਪਾਈਵੇਅਰ ਕਿਉਂਕਿ ਹਾਲਾਂਕਿ ਇਜ਼ਰਾਈਲ ਦਾ ਸਰਕਾਰੀ ਨਹੀਂ ਹੈ, ਪਰ ਇਹ ਜਿਹੜੀ ਹੈ ਕੰਪਨੀ ਉਹ ਸਰਕਾਰ ਵਾਂਗ ਹੀ ਹੈ। ਉਹ ਸੌਦਾ ਕਿਵੇਂ ਇਜ਼ਰਾਈਲ ਦੇ ਨਾਲ ਕੀਤਾ, 3 ਹਕੂਮਤਾਂ ਨੂੰ ਮੈਕਸੀਕੋ, ਹੰਗਰੀ ਔਰ ਇੰਡੀਆ, ਉਹਨਾਂ ਨੂੰ ਵੇਚਿਆ ਗਿਆ ਸਰਕਾਰੀ ਤੌਰ 'ਤੇ। ਔਰ ਫਿਰ ਇਸ ਸਟੋਰੀ ਦੇ ਮੁਤਾਬਕ ਕਿ ਕਿਵੇਂ ਇਜ਼ਰਾਈਲ ਨੇ ਇਸ ਨੂੰ ਇਹੀ ਨਹੀਂ ਕਿ ਇਸ ਤੋਂ ਬਾਅਦ ਉਹਨਾਂ ਨੇ ਜਦੋਂ ਇਹ ਪੈਗਾਸਸ ਸਪਾਈਵੇਅਰ ਮੋਦੀ ਦੀ ਇਜ਼ਰਾਈਲ ਵਿਜ਼ਿਟ ਦੇ ਵੇਲੇ ਡੀਲ ਬਣਾਈ, ਇਹਦੇ ਨਾਲ $2 ਬਿਲੀਅਨ ਦੇ ਹਥਿਆਰ ਵੇਚੇ ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ UN ਦੇ ਵਿੱਚ ਸਾਡੀ ਮਦਦ ਕਰੋ ਫਲਸਤੀਨੀਆਂ ਦੇ ਅਗੇਂਸਟ। ਔਰ ਇਹ ਨਿਊਯਾਰਕ ਟਾਈਮਜ਼ ਨੇ ਇਨਕਸ਼ਾਫ ਕੀਤਾ ਹੈ ਕਿ ਜਿਹੜੀ UN ਦੇ ਵਿੱਚ ਆਬਜ਼ਰਵਰ ਸਟੇਟਸ ਸੀ ਫਲਸਤੀਨੀਅਨ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਲਈ ਯੂਨਾਈਟਿਡ ਨੇਸ਼ਨਸ ਦੀ ਇਕਨੋਮਿਕ ਔਰ ਸੋਸ਼ਲ ਕੌਂਸਲ 'ਚ, ਉਹਦੇ 'ਚ ਇੰਡੀਆ ਨੇ ਉਸ ਦੇ ਅਗੇਂਸਟ ਵੋਟ ਪਾਈ ਔਰ ਇਹ ਇਸੇ ਕਰਕੇ ਸੀ ਕਿ ਇਹ ਡੀਲ ਜਿਹੜੀ ਹੈ ਬਣਾਈ ਗਈ ਸੀ। ਔਰ ਇਹ 2017 ਦੀ ਇਜ਼ਰਾਈਲ ਵਿਜ਼ਿਟ ਦੇ ਵੇਲੇ ਡੀਲ ਬਣੀ ਔਰ ਉਸ ਤੋਂ ਫੌਰਨ ਬਾਅਦ ਇੰਡੀਆ ਨੇ ਇਸ ਦੇ ਅਗੇਂਸਟ। ਔਰ ਨਿਊਯਾਰਕ ਟਾਈਮਜ਼ ਨੇ ਕਿਹਾ ਐਕਸੈਸ ਹੈਲਪਡ ਇਜ਼ਰਾਈਲ ਵਿਨ ਵੋਟ ਇਨ ਦਾ UN ਐਂਡ ਟੂ ਰੀਚ ਐਨ ਅਕੋਰਡ ਵਿਦ ਅਰਬ ਐਡਵਰਸਰੀਜ਼ ਰਿਪੋਰਟਡ ਦਾ ਪੇਪਰ ਕਿ ਵੀ ਜਦੋਂ ਇਹ ਡੀਲ ਹੋਈ ਉਹ ਬਣ ਨਹੀਂ ਸਕੇ। ਔਰ ਉਸੇ ਦੇ ਹੀ ਸਿਰ 'ਤੇ ਫਿਰ ਇਜ਼ਰਾਈਲ ਨੇ ਅਰਬ ਦੇਸ਼ਾਂ ਦੇ ਨਾਲ ਉਹ ਸਾਊਦੀ ਅਰੇਬੀਆ, UAE ਜਿਵੇਂ ਉਹਨਾਂ ਨੂੰ ਝੁਕਾਇਆ, ਉਹਨਾਂ ਤੋਂ ਕੀ ਇਨਫੋਰਮੇਸ਼ਨ ਕਢਾਈ ਹੋਏਗੀ ਜਾਂ ਕੀ ਹੈਗਾ। ਔਰ ਇਸ ਸਾਰੇ ਦੇ ਚੱਲਦਿਆਂ ਭਾਰਤ ਦੇ ਵਿੱਚ ਇਸ ਦਾ ਕਾਫੀ ਰੌਲਾ ਪਿਆ ਔਰ ਇਸ ਦੇ ਉੱਤੇ ਆਪੋਜੀਸ਼ਨ ਨੇ
ਜਿਹੜਾ opposition slams government as New York Times report says India bought Pegasus spyware, center silent, Congress calls purchase an act of treason to raise issue in parliament। ਅੱਛਾ। ਹੁਣ ਬਜਟ ਸੈਸ਼ਨ ਸ਼ੁਰੂ ਹੋਇਆ ਹੈ ਔਰ ਮੋਦੀ ਐਂਡ ਕੰਪਨੀ ਉਹ ਕਹਿ ਰਹੇ ਨੇ ਜੀ ਦੇਖੋ ਕਿਉਂਕਿ ਇਹ ਇਸ਼ੂ ਸਬ ਜੂਡਿਸ ਹੈ ਇਸ ਲਈ ਅਸੀਂ ਇਹਦੇ ਤੇ ਕੋਈ ਕਮੈਂਟ ਨਹੀਂ ਕਰ ਸਕਦੇ, ਮਤਲਬ ਸੁਪਰੀਮ ਕੋਰਟ ਨੇ ਲਿਆ ਹੋਇਆ ਹੈ। ਲੇਕਿਨ ਹੁਣ ਜੇ ਤੁਸੀਂ ਮੀਡੀਆ ਰਿਪੋਰਟ ਦੇਖਦੇ ਹੋ ਤੇ ਇਸ ਦੇ ਵਿੱਚ ਬੜਾ ਕਲੀਅਰਲੀ ਹੈ ਤੇ 13 ਵੀਕਸ ਆਫਟਰ ਸੁਪਰੀਮ ਕੋਰਟ ਆਰਡਰ ਪੈਗਾਸਸ ਪ੍ਰੋਬ ਆਊਟਕਮ ਸਟਿਲ ਅਵੇਟਡ। 13 ਹਫ਼ਤੇ ਹੋ ਚੁੱਕੇ ਨੇ, ਸੁਪਰੀਮ ਕੋਰਟ ਇਸ ਦੇ ਉੱਤੇ ਬੈਠਾ ਹੋਇਆ ਔਰ ਨਾਲ ਦੀ ਨਾਲ ਇਸ ਨੂੰ ਜਿਹੜਾ ਕਾਂਗਰਸ ਨੇ ਕਿਹਾ ਕਿ ਟ੍ਰੀਜਨ ਡੈਮੋਕ੍ਰੇਸੀ ਹਾਈਜੈਕਟ ਸੇਜ਼ ਕਾਂਗਰਸ ਔਨ ਪੈਗਾਸਸ ਐਕਸਪੋਜ਼ੇ। ਔਰ ਇਸ ਦੇ ਨਾਲ ਇੱਕ ਪਾਸੇ ਇਹ ਚੱਲ ਰਿਹਾ ਕਿ ਵੀ ਇਹ ਸਾਹਮਣੇ ਆ ਗਿਆ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ $2 ਬਿਲੀਅਨ ਦੇ ਇਜ਼ਰਾਈਲ ਨੇ ਹਥਿਆਰ ਵੇਚੇ ਇੰਡੀਆ ਨੂੰ, ਇੰਡੀਆ ਨੇ ਫਲਸਤੀਨੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੂੰ ਜਿਹੜਾ ਆਬਜ਼ਰਵਰ ਸਟੇਟਸ ਮਿਲਣਾ ਸੀ ਉਸ ਦੇ ਖਿਲਾਫ ਵੋਟ ਪਾਈ। ਔਰ ਨਾਲ ਦੀ ਨਾਲ ਇਸ ਸਭ ਤੋਂ ਬੇਸ਼ਰਮੀ ਔਰ ਢੀਠਤਾਈ ਦਾ ਆਲਮ ਇਹ ਹੈ ਕਿ ਮੋਦੀ ਇਹ ਕਹਿ ਰਿਹਾ ਬੈਸਟ ਟਾਈਮ ਟੂ ਟੇਕ ਫਾਰਵਰਡ ਇੰਡੀਆ ਇਜ਼ਰਾਈਲ ਰਿਲੇਸ਼ਨਸ ਟੂ ਨੈਕਸਟ ਲੈਵਲ। ਹੁਣ ਕਿਉਂਕਿ 30 ਸਾਲ ਹੋ ਗਏ ਨੇ ਡਿਪਲੋਮੈਟਿਕ ਰਿਲੇਸ਼ਨਸ 1992 ਦੇ ਵਿੱਚ ਨਰਸਿਮਹਾ ਰਾਓ ਨੇ ਕਾਇਮ ਕੀਤੇ ਸੀ ਇੰਡੀਆ ਔਰ ਇਜ਼ਰਾਈਲ ਦੇ। ਔਰ ਮੋਦੀ ਕਹਿ ਰਿਹਾ ਇਨ ਸਪੈਸ਼ਲ ਵੀਡੀਓ ਮੈਸੇਜ on the completion of 30 years of full-fledged diplomatic relations between India and Israel, Modi said this period has been very important for both countries। और ਹੁਣ ਅਸੀਂ ਇਹਨੂੰ ਅਗਲੇ ਲੈਵਲ ਹੁਣ ਇਹ ਹੈ ਢੀਠਤਾਈ ਬੇਸ਼ਰਮੀ ਦੀ ਹੱਦ। ਤੇ ਨਿਊਯਾਰਕ ਟਾਈਮਸ ਦੀ ਸਟੋਰੀ ਦੇ ਉੱਤੇ ਜਿਹੜਾ ਇੰਡੀਅਨ ਉਹਨਾਂ ਦਾ ਡਿਪਲੋਮੈਟ ਕਹਿ ਰਿਹਾ ਕਿ ਜੀ ਇਹ ਸਭ ਰਬਿਸ਼ ਹੈ, ਇਹ ਬਿਲਕੁਲ ਝੂਠਾ ਹੈ। ਔਰ ਉੱਥੇ ਜਿਹੜੇ ਨੇ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਉਹ ਕਹਿ ਰਿਹਾ ਕਿ ਜੀ ਇੰਡੀਆ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਵੈਸਟਰਨ ਮੁਲਕਾਂ ਦੀ ਸਾਜ਼ਿਸ਼ ਹੈ, ਨਿਊਯਾਰਕ ਟਾਈਮਸ ਉਸ ਸਾਜ਼ਿਸ਼ ਨੂੰ ਅੱਗੇ ਤੋਰ ਰਿਹਾ। ਹਾਲਾਂ ਜਿਹੜਾ ਨਿਊਯਾਰਕ ਟਾਈਮਸ ਨੇ ਇੰਡੀਆ ਇਜ਼ਰਾਈਲ ਦੀ ਉਹ ਇੱਕ ਪੈਰਾ ਉਹਦੇ 'ਚ ਉਹਨਾਂ ਨੇ ਤਾਂ ਆਪਣੀ ਹਕੂਮਤ ਦੀ ਗੱਲ ਵੀ ਕੀਤੀ ਅਮਰੀਕਾ ਦੀ ਕਿ ਭਾਈ ਇਹਨਾਂ ਨੇ ਕਿਵੇਂ ਆਲਮੋਸਟ ਖਰੀਦ ਲਿਆ ਸੀ ਫਿਰ ਵਰਤਿਆ ਨਹੀਂ ਹੈ। ਮੈਕਸੀਕੋ ਨੇ ਕਿਵੇਂ ਜਿਹੜਾ ਇਸ ਨੂੰ ਕਿਹਾ ਖਰੀਦਣ ਲੱਗੇ ਤਾਂ ਸੀ ਕਿ ਅਸੀਂ ਕ੍ਰਿਮੀਨਲ ਔਰ ਡਰੱਗਸ 'ਚ ਯੂਜ਼ ਕਰਾਂਗੇ, ਪਰ ਕਿਵੇਂ ਉਹਨਾਂ ਨੇ ਯੂਜ਼ ਕੀਤਾ। ਔਰ ਇਸੇ ਪੈਗਾਸਸ ਦੇ ਹਵਾਲੇ ਨਾਲ ਕਿਵੇਂ ਜਿਹੜਾ ਉਸ ਨੂੰ ਟਰਕੀ ਦੇ ਵਿੱਚ ਲਿਜਾ ਕੇ ਸਾਊਦੀ ਅਰੇਬੀਆ ਦੀ ਐਮਬੈਸੀ 'ਚ ਖੁਸ਼ ਹੋ ਗਈ ਕਿ ਕੀ ਨਾਂ ਸੀ ਉਹਦਾ, ਉਸ ਨੂੰ ਮਾਰਿਆ ਗਿਆ। ਇਹ ਸਾਰਾ ਹੁਣ ਦੁਨੀਆ ਜਿਸ ਲੈਵਲ ਦੀ ਡਿਬੇਟ ਚੱਲ ਰਹੀ ਹੈ ਕਿ ਕਿਵੇਂ ਇਸ ਦੀ ਕੁਵਰਤੋਂ ਕੀਤੀ ਗਈ। ਔਰ ਇਜ਼ਰਾਈਲ ਦੇ ਖਿਲਾਫ ਫੇਸਬੁੱਕ ਨੇ ਦੂਸਰਿਆਂ ਨੇ ਮੁਕੱਦਮੇ ਕੀਤੇ ਕਿਉਂਕਿ ਜਦੋਂ ਤੁਸੀਂ ਫੋਨਾਂ ਜਾਂ ਦੂਜਾ ਐਪਲ ਨੇ ਮੁਕੱਦਮਾ ਕੀਤਾ ਹੋਇਆ ਕਿਉਂਕਿ ਇਹਦਾ ਮਤਲਬ ਹੈ ਕਿ ਜਿਹੜੀ ਐਪਲ ਦੀ ਗਰੰਟੀ ਹੈ ਉਹਨਾਂ ਦੇ ਆਈਫੋਨਸ ਕੰਪਿਊਟਰਸ ਔਰ ਐਪਲ ਪ੍ਰੋਡਕਟਸ ਦੀ ਉਹਦੇ 'ਚ ਤਾਂ ਸਨੀਕ ਇਨ ਕਰ ਲਿਆ ਉਹਨਾਂ ਨੇ। ਹੁਣ ਉਹਨਾਂ ਨੇ ਉਹਨਾਂ 'ਤੇ ਮੁਕੱਦਮਾ ਕੀਤਾ ਹੋਇਆ ਪਰ ਇੰਡੀਆ ਦੇ ਵਿੱਚ ਉਹ ਕਹਿ ਰਿਹਾ ਮੋਦੀ ਕਿ ਜੀ ਅਸੀਂ ਇਹਨੂੰ ਇੱਕ ਸਟੈਪ ਫਰਦਰ ਲਿਜਾ ਰਹੇ ਹਾਂ। ਔਰ ਇਹ ਹੈ ਹੋਰ ਫਾਸ਼ਿਜ਼ਮ ਕੀ ਹੁੰਦਾ, ਇਹੀ ਫਾਸ਼ਿਸਟ ਮੁਲਕ ਇੰਡੀਆ ਆਲਰੇਡੀ ਬਣ ਚੁੱਕਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।